ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਡੈਮੋਕ੍ਰੇਟਸ ਨੇ ਪੂਰੀ ਤਰ੍ਹਾਂ ਜਿਹੜਾ ਸਵੀਪ ਕਰ ਦਿੱਤਾ ਜਿਹੜੀਆਂ ਕੱਲ ਨਵੰਬਰ 4 ਨੂੰ ਇਲੈਕਸ਼ਨਸ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਈਆਂ ਹੈਗੀਆਂ। ਇਸ ਤੋਂ ਬਿਨਾਂ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਆਪਣੀਆਂ ਹਿਸਪੈਨਿਕ ਵੋਟਸ ਨੂੰ ਵੀ ਦੁਬਾਰਾ ਕੀ ਆਪਣੇ ਅੰਡਰ ਲੈ ਲਿਆ ਹੈਗਾ ਕਿਉਂਕਿ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ 2024 ਦੀਆਂ ਵੋਟਾਂ ਦੇ ਵਿੱਚ ਗੇਨ ਹੋਇਆ ਸੀ ਬਹੁਤ ਸਾਰੀਆਂ ਹਿਸਪੈਨਿਕ ਵੋਟਸ ਦੀਆਂ ਕਿਉਂਕਿ ਉਹ ਕੈਥੋਲਿਕ ਆ ਤੇ ਉਹ ਸਾਰੀਆਂ ਵੋਟਾਂ ਜਿਹੜੀਆਂ ਆ ਕਹਿੰਦੇ ਭਈ ਟਰੰਪ ਹੋਣੀ ਲੂਜ਼ ਕਰ ਗਏ ਹੈਗੇ ਆ। ਰਿਪਬਲਿਕਨਸ ਇੱਕ ਤਰ੍ਹਾਂ ਦੇ ਨਾਲ ਹੁਣ ਕਹਿੰਦੇ ਵੀ ਸਲੌਟਰਡ ਹੋਏ ਆ ਲਾਸਟ ਨਾਈਟ ਤੇ ਤੇ ਪੂਰੀ ਤਰ੍ਹਾਂ ਜਿਹੜਾ ਇਹਨਾਂ ਦੀ ਪੋਜੀਸ਼ਨ ਬਹੁਤ ਮਾੜੀ ਆ ਤੇ ਮਾਈਕ ਜੌਨਸਨ ਹੁਣੀ ਇਹ ਕਹਿੰਦੇ ਆ ਵੀ ਨਹੀਂ ਜਿਹੜੀ ਮਿਡ ਟਰਮ ਆਉਣੀ ਆ ਨੈਕਸਟ ਈਅਰ ਉਹ ਗ੍ਰੇਟ ਹੋਊਗੀ, ਉਹ ਗ੍ਰੀਨ ਹੋਊਗੀ। ਸੋ ਆਪਾਂ ਨੂੰ ਪਤਾ ਹੀ ਆ ਵੀ ਕਿੰਨੀ ਕੁ ਗ੍ਰੀਨ ਹੋਣੀ ਆ ਸਨੈਪ ਨੂੰ ਲੈ ਕੇ, ਗਵਰਨਮੈਂਟ ਸ਼ਟਡਾਊਨ ਨੂੰ ਲੈ ਕੇ। ਜਿੱਥੇ ਕਦੇ ਕੋਈ ਡੈਮੋਕਰੇਟ ਜਿੱਤਿਆ ਨਹੀਂ ਸੀ ਉੱਥੇ ਜਿਹੜੇ ਡੈਮੋਕਰੇਟ ਆ ਬੜੀ ਜਿਹੜੇ ਡਿਫਰੈਂਸ ਦੇ ਨਾਲ ਜਿੱਤ ਗਏ ਹੈਗੇ ਆ। ਜੀ, ਬਿਲਕੁਲ ਸੋ ਜਿਹੜੀਆਂ ਕੀ ਰੇਸਿਸ ਦੇ ਉੱਤੇ ਜੇ ਆਪਾਂ ਨਜ਼ਰ ਮਾਰੀਏ, ਇਹ ਇਲੈਕਸ਼ਨ ਦੇ ਜਿਹੜੇ ਨਤੀਜੇ ਆਏ ਆ, ਉਹਨਾਂ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਆਈ ਥਿੰਕ ਸਭ ਤੋਂ ਜਿਹੜੀ ਜ਼ਿਆਦਾ ਜਿਸ ਇਲੈਕਸ਼ਨ ਦੇ ਉੱਤੇ ਜ਼ੋਰ ਲੱਗਾ ਸੀ, ਨਿਊਯਾਰਕ ਸਿਟੀ ਦੀ ਮੇਅਰ ਦੀ ਜਿਹੜੀ ਰੇਸ ਸੀ, ਜਿਹਦੇ ਵਿੱਚ ਜਿਹੜਾ ਜ਼ੋਹਰਾਨ ਮਮਦਾਨੀ ਡੈਮੋਕ੍ਰੇਟ ਪਾਰਟੀ ਵੱਲੋਂ, ਐਂਡਰਿਊ ਕੁਮੋ ਜੋ ਕਿ ਇੰਡੀਪੈਂਡੈਂਟ ਦੇ ਤੌਰ ਦੇ ਉੱਤੇ ਰਨ ਕੀਤਾ ਪਰ ਡੈਮੋਕ੍ਰੇਟ ਪਾਰਟੀ ਵੱਲੋਂ ਰਿਹਾ ਆ, ਕਰਟਿਸ ਸਿਲਵਾ ਰਿਪਬਲਿਕਨ ਪਾਰਟੀ ਵੱਲੋਂ ਤੇ ਐਰਿਕ ਐਡਮ ਜੋ ਮੌਜੂਦਾ ਸੀਗਾ ਮੇਅਰ ਪਰ ਉਹਨੇ ਬਾਅਦ ਦੇ ਵਿੱਚ ਰੇਸ ਤੋਂ ਆਊਟ ਜਿਹੜਾ ਉਹ ਹੋ ਗਿਆ ਸੀ। ਐਂਡਰਿਊ ਕੁਮੋ ਨੂੰ ਜਿਹੜੀ ਆ ਉਹ ਸਪੋਰਟ ਮਿਲ ਗਈ ਸੀਗੀ ਟਰੰਪ ਹੋਣਾ ਦੀ ਅਖੀਰਲੇ ਦਿਨ ਦੇ ਵਿੱਚ। ਕਰਟਿਸ ਸਿਲਵਾ ਜਿਹੜਾ ਰਿਪਬਲਿਕਨ ਪਾਰਟੀ ਸੀ ਉਹਨੂੰ ਰਿਪਬਲਿਕਨਸ ਨੇ ਵੀ ਜਿਹੜਾ ਉਹ ਸਾਥ ਨਹੀਂ ਦਿੱਤਾ ਤੇ ਇੱਥੋਂ ਤੱਕ ਵੀ ਐਡਾਂ ਜਿਹੜੀਆਂ ਉਹ ਚੱਲੀਆਂ ਵੀ ਸਿਲਵਾ ਅਸਲੀ ਜਿਹੜੇ ਵੋਟ ਆ ਕਰਟਿਸ ਨੂੰ ਵੋਟ ਜਿਹੜੀ ਆ ਉਹ ਮਮਦਾਨੀ ਦੀ ਵੋਟ ਹੈਗੀ ਆ। ਪਰ ਜਿਹੜਾ ਮਮਦਾਨੀ ਆ 50.4% ਵੋਟਾਂ ਲੈ ਕੇ 1,36,000 ਤੇ 51 ਵੋਟਾਂ ਲੈ ਕੇ ਜਿਹੜੀ ਉਸ ਦੀ ਜਿੱਤ ਪ੍ਰਾਪਤ ਕੀਤੀ। ਐਂਡਰਿਊ ਕੁਮੋ ਜਿਹੜੇ ਉਹ ਦੂਜੀ ਵਾਰ ਦੂਜੇ ਨੰਬਰ ਦੇ ਉੱਤੇ ਰਹੇ 8,54,995 ਵੋਟਾਂ ਦੇ ਜਿਹੜੇ ਉਹ ਤੇ ਅਜੇ 91% ਵੋਟਾਂ ਕਾਊਂਟ ਹੋਈਆਂ। ਸੋ ਇਹ ਆંકੜੇ ਜਿਹੜੇ ਬਦਲ ਜਾਣੇ ਪਰ ਉਹ ਜਿੱਤ ਗਿਆ। ਉਹਨੇ ਆਪਣੀ ਜਿਹੜੀ ਸਪੀਚ ਵੀ ਕੱਲ ਦਿੱਤੀ ਤੇ ਬੜੇ ਜੋਸ਼ ਖਰੋਸ਼ ਦੇ ਨਾਲ ਤੇ ਬੜੀ ਉੱਚੀ ਇੱਕ ਹਿਸਾਬ ਦੇ ਨਾਲ ਵੋਲਿਊਮ ਕਰਕੇ ਜਿਹੜਾ ਆ ਉਹ ਬੋਲਿਆ ਤੇ ਡੋਨਲਡ ਟਰੰਪ ਨੂੰ ਉਹਨੇ ਨਾਲ ਇਹ ਕਿਹਾ ਵੀ ਟਰਨ ਅਪ ਦਾ ਵੋਲਿਊਮ ਵੀ ਤੈਨੂੰ ਮੈਂ ਇਹ ਗੱਲਾਂ ਜਿਹੜੀਆਂ ਉਹ ਸੁਣਾਉਣ ਲੱਗਾ ਹੈਗਾ ਆ। ਸੋ ਦੁਨੀਆ ਦੀ ਫਾਈਨੈਂਸ਼ੀਅਲ ਕੈਪੀਟਲ ਮੰਨੀ ਜਾਂਦੀ ਜਿਹੜੀ ਨਿਊਯਾਰਕ ਸਿਟੀ, ਉੱਥੇ ਦਾ ਜਿਹੜਾ ਪਹਿਲੀ ਵਾਰ ਇੱਕ ਜਿਹੜਾ ਆ ਮੁਸਲਿਮ ਜਿਹੜਾ ਬਣਿਆ ਆ ਉੱਥੇ ਮੇਅਰ। ਇਹ ਵੀ ਜਿਹੜਾ ਦੱਸ ਜਾਈਏ ਵੀ ਇਹਦੀ ਜਿਹੜੇ ਪੰਜਾਬੀ ਦੇ ਨਾਲ ਵੀ ਲਿੰਕ ਜਿਹੜਾ ਉਹ ਹੈਗਾ ਆ। ਇਹਦੇ ਜਿੱਤਣ ਤੋਂ ਬਾਅਦ ਦੇ ਵਿੱਚ ਇੰਡੀਆ ਵਾਲੇ ਰਾਈਟ ਵਿੰਗਰ ਦਾ ਕਹਿ ਸਕਦੇ ਹਾਂ ਵੀ ਉਹਨਾਂ ਦੀ ਤਾਂ ਮਰਨ ਹੋਇਆ ਪਿਆ ਆ, ਇਸ ਕਰਕੇ ਵੀ ਕਿਉਂਕਿ ਇੱਕ ਤਾਂ ਇੱਕ ਪੰਜਾਬੀਆਂ ਦੇ ਨਾਲ ਲਿੰਕ ਆ, ਸਿੱਖਾਂ ਦੇ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਉਹ ਇਹ ਜਾਂਦਾ ਰਿਹਾ ਤੇ ਮੋਦੀ ਦੀ ਆਲੋਚਨਾ ਜਿਹੜੀ ਇਹ ਕਰਦਾ ਰਿਹਾ ਆ ਆਪਣੀਆਂ ਕੈਂਪੇਨ ਦੇ ਜਿਹੜਾ ਉਹ ਦੌਰਾਨ ਵੀ। ਸੋ ਹੁਣ ਉਹਨਾਂ ਨੇ ਨਾਲ ਦੇ ਨਾਲ ਜਿਹੜਾ ਨੈਰੇਟਿਵ ਆ ਉਹ ਉਸ ਪਾਸੇ ਵੱਲ ਨੂੰ ਸ਼ੁਰੂ ਕਰ ਦਿੱਤਾ। ਐਚਏਐਫ ਨੇ ਤਾਂ ਆਲਰੇਡੀ ਹਰਜੋਤ ਸਿੰਘ ਜੀ ਜਿਹੜੀ ਸ਼ੁਕਲਾ ਹੈ ਉਹਨਾਂ ਦੀ, ਉਹਨੇ ਤਾਂ ਟਵੀਟ ਵੀ ਜਿਹੜਾ ਉਹ ਕਰ ਦਿੱਤਾ ਜੀ ਇੱਦਾਂ ਆ ਜੀ ਉੱਦਾਂ ਆ ਤੇ ਇਹ ਤੇ ਉਹ ਆਪ ਜਿਹੜੀ ਆ ਉਹ ਫੁੱਲ ਇੰਟਰਫੇਰੈਂਸ ਜਿਹਦੇ ਵਿੱਚ ਜਿਹੜੇ ਉਹ ਲੱਗੇ ਰਹਿੰਦੇ ਆ ਤੇ ਉਹ ਹੁਣ ਮਮਦਾਨੀ ਨੂੰ ਜਿਹੜਾ ਉਹ ਨਾਲ ਦੇ ਨਾਲ ਅਜੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਜਿਹੜੇ ਉਹਨਾਂ ਨੇ ਸਵਾਲ ਕਰਨੇ ਸ਼ੁਰੂ ਜਿਹੜੇ ਉਹ ਕਰ ਦਿੱਤੇ ਆ। ਸੋ ਜਿਹੜੇ ਨਿਊਯਾਰਕ ਸਿਟੀ ਦਾ ਜਿਹੜਾ ਮੇਅਰ ਇਲੈਕਟ ਆ ਉਸਨੇ ਆਪਣੀਆਂ ਪਾਲਿਸੀਜ਼ ਆ ਉਸ ਨੂੰ ਮੁੜ ਇਸ ਦੇ ਵਿੱਚ ਦੁਹਰਾਇਆ। ਟਰੰਪ ਹੁਣਾਂ ਨੇ ਇਸ ਤੇ ਭਾਸ਼ਣ ਦਿੰਦੇ ਹੋਏ ਜਿਹੜਾ ਉਹ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਸੋ ਇਟ ਬਿਗਿਨਸ। ਸੋ ਇਹਦਾ ਮਤਲਬ ਉਹ ਵਾਕਿਆ ਹੀ ਉਸਦਾ ਭਾਸ਼ਣ ਆ ਉਹ ਉਸ ਟਾਈਮ ਦੇ ਉੱਤੇ ਸੁਣ ਰਹੇ ਸੀਗੇ ਜਦ ਜਿਹੜਾ ਮਮਦਾਨੀ ਆ ਉਸ ਆਪਣਾ ਜਿਹੜਾ ਭਾਸ਼ਣ ਦੇ ਰਿਹਾ ਸੀ ਜਦੋਂ ਉਸ ਨੂੰ ਜੇਤੂ ਪ੍ਰੋਜੈਕਟਡ ਵਿਨਰ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਗਿਆ ਸੀਗਾ। ਸੋ ਕੁਛ ਕੁ ਮਹੀਨੇ ਜਿਹੜੇ ਆ ਹਰਜੋਤ ਸਿੰਘ ਜੀ 1-2 ਮਹੀਨਿਆਂ ਦੇ ਵਿੱਚ ਇਵੈਂਚੁਅਲੀ ਇਸਨੇ ਸਹੁੰ ਚੱਕ ਲੈਣੀ ਆ। ਜਨਵਰੀ ਮਹੀਨੇ ਦੇ ਵਿੱਚ ਬਾਗਡੋਰ ਜਿਹੜੀ ਆ ਉਹ ਇਸ ਦੇ ਕੋਲ ਜਿਹੜੀ ਉਹ ਆ ਜਾਣੀ ਆ। ਸੋ ਮੀਰਾ ਨਾਇਰ ਦਾ ਜਿਹੜਾ ਇਹ ਮੁੰਡਾ ਅਤੇ ਇਸ ਦਾ ਜਿਹੜਾ ਲਿੰਕ ਆ ਗੁਜਰਾਤ ਦੇ ਨਾਲ ਵੀ ਜਿਹੜਾ ਹੋ ਰਿਹਾ ਆ, ਭਾਰਤ ਦੇ ਨਾਲ ਵੀ ਜਿਹੜਾ ਉੱਥੇ ਪੰਜਾਬ ਦੇ ਨਾਲ ਵੀ ਜਿਹੜਾ ਉਹ ਹੈਗਾ ਆ। ਸੋ ਉਹ ਉਸਦੀ ਉੱਥੇ ਵੱਡੀ ਜਿਹੜੀ ਉਹ ਜਿੱਤ ਜਿਹੜੀ ਹੋਈ ਹੈਗੀ ਆ। ਤੇ ਹਰਜੋਤ ਸਿੰਘ ਜੀ ਇਸ ਤੋਂ ਇਲਾਵਾ ਜਿਹੜੀਆਂ 2 ਹੋਰ ਅਹਿਮ ਇਲੈਕਸ਼ਨਾਂ ਦੇ ਵਿੱਚ ਜਿਹੜੀ ਵਰਜੀਨੀਆ ਦੀ ਗਵਰਨਰ ਤੇ ਲਿeutenant ਗਵਰਨਰ ਦੀ, ਇੱਥੋਂ ਤੱਕ ਕਿ ਅਟਾਰਨੀ ਜੀ ਜਨਰਲ ਦੀਆਂ ਜਿਹੜੀਆਂ ਰੇਸਾਂ ਆ ਉਹਨਾਂ ਦੇ ਵਿੱਚ ਵੀ ਡੈਮੋਕ੍ਰੇਟਾਂ ਨੇ ਜਿਹੜੀ ਉਹ ਬਾਜੀ ਜਿਹੜੀ ਉਹ ਮਾਰ ਲਈ ਆ। ਨਿਊ ਜਰਸੀ ਦੀ ਜਿਹੜੀ ਗਵਰਨਰ ਦੀ ਰੇਸ ਆ
ਗਵਰਨਟੋਰੀਅਲ ਇਲੈਕਸ਼ਨ ਸੀਗੀ, ਉਹਦੇ ਵਿੱਚ ਵੀ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਜਿੱਤ ਹਾਸਲ ਕੀਤੀ ਆ। ਸੋ ਕੀ ਇਹ ਵਾਕਿਆ ਹੀ ਰੈਫਰੈਂਡਮ ਆ? ਟਰੰਪ ਹੁਣਾਂ ਦੇ ਜਿਹੜੇ ਇਸ ਨਵੇਂ ਪ੍ਰਸ਼ਾਸਨ, ਦੂਜੀ ਵਾਰ ਦੇ ਜਿਹੜੇ ਪ੍ਰਸ਼ਾਸਨ ਆ ਉਹਨਾਂ ਦੀਆਂ ਪਾਲਿਸੀਜ਼ ਨੂੰ ਜਿਹੜਾ ਉਹ ਲੈ ਕੇ, ਜਾਂ ਇਹ ਵਨ ਆਫ ਇੱਕ ਫਲੂਕ ਜਿਹੜਾ ਆ ਉਸ ਦੇ ਵਿੱਚ ਜਿਹੜਾ ਹੋ ਰਿਹਾ ਆ? ਪਰ ਇਹ ਆ ਵੀ ਆਮ ਲੋਕ ਬਹੁਤ ਸਾਰੀਆਂ ਚੀਜ਼ਾਂ ਤੋਂ ਪ੍ਰਭਾਵਿਤ ਜਿਹੜੇ ਉਹ ਹੋਏ ਆ। ਅਫੋਰਡੇਬਿਲਟੀ ਨੂੰ ਲੈ ਕੇ ਜਿਹੜਾ ਰੌਲਾ ਪੈਂਦਾ ਰਿਹਾ ਵੀ ਆਪਾਂ ਐਗਜ਼ੈਕਟਿਵ ਆਰਡਰ ਟਰੰਪ ਉਹਨਾਂ ਨੇ ਸਾਈਨ ਕੀਤਾ, ਪਰ ਐਗਜ਼ੈਕਟਿਵ ਆਰਡਰ ਸਾਈਨ ਹੋਣ ਦੇ ਨਾਲ ਫਰਕ ਜਿਹੜਾ ਉਹ ਨਹੀਂ ਪਿਆ। ਮਹਿੰਗਾਈ ਉੱਦਾਂ ਦੀ ਉੱਦਾਂ ਹੀ ਲੋਕਾਂ ਦਾ ਲੱਕ ਤੋੜਦੀ ਰਹੀ, ਤੇ ਉਹ ਵੀ ਇੱਕ ਵੱਡਾ ਜਿਹੜਾ ਉਹ ਕਾਰਨ ਰਿਹਾ। ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਆਈਸ ਦੀ ਸਿਚੁਏਸ਼ਨ ਜਿਹੜੀ ਰਹੀ ਆ, ਕਿੱਦਾਂ ਉਹ ਐਨਫੋਰਸਮੈਂਟ ਜਿਹੜੀ ਉਹ ਕਰ ਰਹੇ ਆ, ਕਈਆਂ ਨੂੰ ਉਹ ਗੱਲ ਜਿਹੜੀ ਉਹ ਨਹੀਂ ਵੀ ਜਿਹੜੀ ਉਹ ਪਚੀ। ਸੋ ਬਹੁਤ ਸਾਰੀਆਂ ਜਿਹੜੀਆਂ ਪਾਲਿਸੀ ਚੇਂਜਿਸ ਆਈਆਂ ਆ, ਉਹਨਾਂ ਦਾ ਜਿਹੜਾ ਅਸਰ ਆ ਇਹਨਾਂ ਇਲੈਕਸ਼ਨ ਦੇ ਉੱਤੇ ਰਿਹਾ। ਗਵਰਨਮੈਂਟ ਸ਼ਟਡਾਊਨ ਨੂੰ ਉਹ ਖੁਦ ਮੰਨੇ ਰਾਸ਼ਟਰਪਤੀ ਟਰੰਪ। ਉਹਨਾਂ ਨੇ ਕਿਹਾ ਵੀ ਜਿਹੜੇ ਗਵਰਨਮੈਂਟ ਸ਼ਟਡਾਊਨ ਚੱਲ ਰਹੀ ਆ ਉਸ ਦਾ ਇਲੈਕਸ਼ਨਸ ਦੇ ਉੱਤੇ ਅਸਰ ਜਿਹੜਾ ਉਹ ਪਿਆ ਆ, ਤੇ ਰਿਪਬਲਿਕਨਸ ਇਸ ਦੇ ਕਰਕੇ ਜਿਹੜੇ ਉਹ ਹਰਟ ਜ਼ਰੂਰ ਹੋਏ ਹੈਗੇ ਆ। ਸੋ ਇਸ ਟਾਈਮ ਇੱਕ ਬਦਲਾਅ ਜਿਹੜਾ ਆ ਹਰਜੋਤ ਸਿੰਘ ਜੀ, ਇਹ ਸਾਹਮਣੇ ਦੇਖਣ ਨੂੰ ਮਿਲਿਆ। ਇਹ ਜਿਹੜੀਆਂ ਇਲੈਕਸ਼ਨਸ ਹੋਈਆਂ ਆ, ਵਿਚਾਲੇ ਜਿਹੜੀਆਂ ਇਲੈਕਸ਼ਨਸ ਆਈਆਂ, ਪਰ ਅਗਲੇ ਸਾਲ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਜ਼ੋਰ ਜਿਹੜਾ ਉਹ ਜ਼ਿਆਦਾ ਲੱਗਣਾ ਆ। ਤੇ ਕੈਲੀਫੋਰਨੀਆ ਦੀ ਜਿਹੜਾ ਰੀਡਿਸਟ੍ਰਿਕਟਿੰਗ ਵਾਲੀ ਬੈਲਟ ਸੀਗੀ, ਉਹ ਵੀ ਉੱਦਾਂ ਜਿਹੜੀ ਉਹ ਪਾਸ ਹੋ ਗਈ। ਕਿਆਸ ਰਾਈ ਤਾਂ ਇਹੀ ਸੀਗੀ ਵੀ ਉਸਨੇ ਪਾਸ ਜਿਹੜਾ ਉਹ ਹੋ ਹੀ ਜਾਣਾ ਆ, ਪਰ ਬਹੁਤ ਸਾਰੇ ਜਿਹੜੇ ਪੰਜਾਬੀ ਆ, ਬਹੁਤ ਸਾਰੇ ਜਿਹੜੇ ਸਿੱਖ ਆ, ਉਹਨਾਂ ਨੇ ਫਿਰ ਵੀ ਇਸ ਦੇ ਉੱਤੇ ਨੋ ਇਸੇ ਕਰਕੇ ਕੀਤੀ ਵੀ ਜਿਹੜਾ ਗਵਰਨਰ ਨਿਊਸਮ ਆ ਉਸਨੇ ਆਪਣਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਬਿੱਲ ਨੂੰ ਵੀਟੋ ਜਿਹੜਾ ਉਹ ਕੀਤਾ ਸੀਗਾ। ਜੀ। ਸੋ ਕੈਲੀਫੋਰਨੀਆ ਦੀ ਜਿਹੜੀ ਪ੍ਰੋਪੋਜੀਸ਼ਨ 50 ਆ, ਉਹ 63.8% ਜਿੰਨੀਆਂ ਵੋਟਾਂ ਕਾਊਂਟ ਹੋਈਆਂ 75% ਤੱਕ ਹੋਈਆਂ, ਉਨੀਆਂ ਉਹਨੂੰ ਮਿਲੀਆਂ ਹੈਗੀਆਂ। 36.2% ਨੋ ਦੇ ਉੱਤੇ ਮਿਲੀਆਂ। ਨਿਊਯਾਰਕ ਦੇ ਸਿਟੀ ਦੇ ਜਿਹੜੇ ਮੇਅਰ ਹੈਗੇ ਆ, ਜ਼ਹਿਰਾਨ ਮਮਦਾਨੀ, ਉਹਨਾਂ ਨੂੰ 1,36,051, 50.4%, ਤੇ ਐਂਡਰਿਊ ਕੋਮੋ ਨੂੰ 8,54,995, ਤੇ ਰਿਪਬਲਿਕਨ ਕੈਂਡੀਡੇਟ ਕਰਟਿਸ ਸਲੀਵਾ ਨੂੰ 1,46,137। ਜਦਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਰਿਪਬਲਿਕਨ ਆ ਉਹ ਐਂਡਰਿਊ ਕੋਮੋ ਨੂੰ ਵੋਟ ਪਾਓ। ਇਸੇ ਤਰ੍ਹਾਂ ਨਿਊ ਜਰਸੀ ਦੇ ਗਵਰਨਰ ਜਿਹੜੇ ਇਲੈਕਸ਼ਨ ਆ ਉਹਦੇ ਵਿੱਚ ਮਿਕੀ ਸ਼ਰੈਲ, ਉਹਨੂੰ 17,98,690, ਤੇ ਜੈਕ ਸੇਟਰੈਲੀ ਨੂੰ 13,82,107 ਜਿਹੜੀਆਂ ਵੋਟਾਂ ਆ ਪਈਆਂ। 95% ਕਾਊਂਟ ਹੋ ਚੁੱਕੀਆਂ ਹੈਗੀਆਂ। ਵਰਜੀਨੀਆ ਦੇ ਗਵਰਨਰ ਇਲੈਕਸ਼ਨ ਦੇ ਲਈ ਐਬੀਗੇਲ ਸਪੈਨਬਰਗਰ ਪਹਿਲੀ ਬੀਬੀ ਆ ਜੋ ਉਹ ਉੱਥੇ ਦੀ ਗਵਰਨਰ ਬਣੀ ਆ। 19,20,381 ਵੋਟਾਂ, 57.2%, ਤੇ ਬਿਨਸਮ ਔਲ ਸੀਅਰਸ ਨੂੰ ਜੋ ਰਿਪਬਲਿਕਨ ਸੀ ਉਹਨੂੰ 42.6% ਜਿਹੜੀਆਂ ਵੋਟਾਂ ਆ ਉਹ ਪਈਆਂ ਹੈਗੀਆਂ। ਇਸ ਤੋਂ ਬਿਨਾਂ ਹੋਰ ਆਪਣੇ ਜਿਹੜੇ ਪੰਜਾਬੀ ਮੂਲ ਦੇ ਆ, ਉਹਨਾਂ ਨੇ ਵੀ ਕਾਫੀ ਜ਼ਿਆਦਾ ਜਿਹੜੀ ਵਧੀਆ ਜਿਹੜੀ ਦਿੱਤੀ ਹੈਗੀ ਆ ਪਰਫਾਰਮੈਂਸ। ਸਵਰਨਜੀਤ ਸਿੰਘ ਖਾਲਸਾ ਜਿਹੜੇ ਆ, ਉਹ ਪਹਿਲੀ ਵਾਰੀ ਗੁਰਸਿੱਖ ਅੰਮ੍ਰਿਤਧਾਰੀ ਜਿਹੜੇ ਆ ਮੇਅਰ ਉਹ ਬਣੇ ਹੈਗੇ ਨਾਰਵਿਚ ਦੇ, ਕਨੈਟੀਕਟ ਦੇ। ਸੋ ਉਹਨਾਂ ਦਾ ਪਰਿਵਾਰ ਪੰਥਕ ਪਰਿਵਾਰ ਹੈਗਾ ਆ। ਕਾਫੀ ਲੰਮੇ ਸਮੇਂ ਤੋਂ ਉਹ ਜਿਹੜਾ ਨਵੰਬਰ 84 ਦਾ ਸਿੱਖ ਜੈਨੋਸਾਈਡ ਦੇ ਮਤੇ ਨੂੰ ਲੈ ਕੇ, ਜੂਨ 84 ਵਾਲਾ ਲੈ ਕੇ, ਉਹ ਹਮੇਸ਼ਾ ਹੀ ਜਿਹੜੇ ਆ ਸਿੱਖਾਂ ਦੇ ਨਾਲ ਖੜਦੇ ਆਏ ਹੈਗੇ ਆ। ਸੋ ਪਹਿਲੀ ਵਾਰੀ ਦਸਤਾਰਧਾਰੀ ਅੰਮ੍ਰਿਤਧਾਰੀ ਸਿੱਖ ਨਾਰਵਿਚ ਕਨੈਟੀਕਟ ਦਾ ਜਿਹੜਾ ਮੇਅਰ ਬਣਿਆ ਹੈਗਾ ਆ। ਜਲੰਧਰ ਤੋਂ ਇਸ ਤੋਂ ਹੈਗਾ ਬਿਨਾਂ ਆ ਹਰਜੋਤ ਸਿੰਘ ਜੀ। ਥੋੜਾ ਜਿਹਾ ਇਹਨਾਂ ਦੇ ਬਾਰੇ ਸੌਰੀ ਮੈਂ ਜਿਹੜਾ ਇਸ ਵਿੱਚ ਦੱਸਦਾ ਜਾਵਾਂ। 40 ਸਾਲ ਇਹਨਾਂ ਦੀ ਜਿਹੜੀ ਉਹ ਉਮਰ ਆ। ਜਿੱਦਾਂ ਤੁਸੀਂ ਕਿਹਾ ਵੀ ਨਾਰਵਿਚ ਦੇ ਇਤਿਹਾਸ ਦੇ ਵਿੱਚ ਪਹਿਲੇ ਜਿਹੜੇ ਉਹ ਮੇਅਰ ਬਣੇ ਨੇ। ਉੱਦਾਂ ਇਹ ਸਿਟੀ ਕੌਂਸਲ ਦੇ ਵਿੱਚ ਰਹਿ ਚੁੱਕੇ। 2021 ਦੇ ਵਿੱਚ ਇਹਨਾਂ ਦੀ ਉਦੋਂ ਵੀ ਜਿੱਤ ਜਿਹੜੀ ਉਹ ਹੋਈ ਸੀ। 3 ਕੈਂਡੀਡੇਟਸ ਦੇ ਵਿੱਚੋਂ ਇਹ ਮੋਹਰੇ ਜਿਹੜਾ ਉਹ ਉੱਭਰ ਕੇ ਨਿਕਲੇ ਆ। ਇਹ ਡੈਮੋਕ੍ਰੇਟ ਪਾਰਟੀ ਵੱਲੋਂ ਆ। ਟ੍ਰੇਸੀ ਗੋਲਡ ਜਿਹੜੇ ਰਿਪਬਲਿਕਨ ਸੀਗੇ, ਤੇ ਇੱਕ ਇੰਡੀਪੈਂਡੈਂਟ ਕੈਂਡੀਡੇਟ ਮਾਰਸ਼ੀਆ ਵਿਲਬਰ, ਉਹਨਾਂ ਨੂੰ ਇਹਨਾਂ ਨੇ ਜਿਹੜਾ ਉਹ ਹਰਾਇਆ ਹੈਗਾ ਆ। ਸੋ ਉਹ ਸ਼ਹਿਰ ਜਿਹੜਾ ਹਰਜੋਤ ਸਿੰਘ ਜੀ ਵੀ ਜਿੱਥੇ 10 ਕੁ ਹੀ ਜਿਹੜੇ ਕਹਿੰਦੇ ਵੀ ਸਿੱਖ ਪਰਿਵਾਰ ਨੇ, ਉੱਥੇ ਜਿਹੜਾ ਮੇਅਰ ਜਿਹੜਾ ਬਣਨਾ ਨਾਰਵਿਚ ਦਾ, ਇੱਕ ਬਹੁਤ ਵੱਡੀ ਜਿਹੜੀ ਉਹ ਖੁਸ਼ੀ ਵਾਲੀ ਜਿਹੜੀ ਉਹ ਗੱਲ ਆ। ਸੋ ਵਰਲਡ ਸਿੱਖ ਆਰਗੇਨਾਈਜੇਸ਼ਨ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸਿੱਖ ਈਸਟ ਕੋਸਟ ਜਿਹੜੀ ਕੋਆਰਡੀਨੇਸ਼ਨ ਕਮੇਟੀ, ਉਹਨਾਂ ਦੇ ਨਾਲ ਹੋਰ ਬਹੁਤ ਨਾਲ ਮਿਲ ਕੇ ਜਿਹੜਾ ਉੱਥੇ ਉਹ ਚੱਲਦੇ ਨੇ। ਸੋ ਇੱਕ ਖੁਸ਼ੀ ਵਾਲੀ ਜਿਹੜੀ ਗੱਲ ਬਣੀ ਆ ਵੀ ਸਵਰਨਜੀਤ ਸਿੰਘ ਖਾਲਸਾ ਨੇ ਨਾਰਵਿਚ ਦੇ ਮੇਅਰ ਦੀ ਜਿੱਤ ਪ੍ਰਾਪਤ ਕੀਤੀ ਆ। ਜੀ। ਇਸ ਤੋਂ ਬਿਨਾਂ ਇੱਕ ਹੋਰ ਜਿਹੜੇ ਆ ਪੰਜਾਬੀ ਮੂਲ ਦੇ ਨੌਜਵਾਨ ਜਿਹੜੇ ਹੈਗੇ ਆ, ਅਫਤਾਬ ਪੁਰੇਵਾਲ, ਉਹ ਸਿਨਸਿਨਾਟੀ ਓਹਾਇਓ ਦੇ ਜਿਹੜੇ ਆ ਮੇਅਰ ਬਣ ਗਏ ਹੈਗੇ ਆ।
ਉਹਨਾਂ ਦਾ ਫਾਦਰ ਜਿਹੜਾ ਪੰਜਾਬੀ ਆ ਤੇ ਮਦਰ ਸ਼ਾਇਦ ਉਹਨਾਂ ਦੀ ਬਰਮਾ ਤੋਂ ਹੈਗੀ ਆ। ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਉਹਨਾਂ ਨੇ ਜੇਡੀ ਵੈਂਸ ਦਾ ਜਿਹੜਾ ਭਰਾ ਸੀ ਉਹ ਮੇਅਰ ਦੀ ਇਲੈਕਸ਼ਨ ਲਈ ਖੜਾ ਸੀ, ਉਹਨੂੰ ਬਹੁਤ ਬੁਰੀ ਤਰ੍ਹਾਂ ਹਰਾਇਆ। ਜੇਡੀ ਵੈਂਸ ਦੇ ਭਰਾ ਨੂੰ ਸਿਰਫ 2000 ਵੋਟ ਮਿਲੀ ਹੈਗੀ ਆ, ਜਦ ਕਿ ਇਹਨੂੰ ਜਿਹੜੀ ਆ 70 to 80% ਵੋਟਸ ਮਿਲੀਆਂ ਹੈਗੀਆਂ ਆ। ਜੀ ਸੋ ਅਫਤਾਬ ਪੁਰੇਵਾਲ ਓਹਾਇਓ ਸਿਨਸਨਾਟੀ ਦੇ ਮੇਅਰ ਜਿਹੜੇ ਆ ਉਹ ਬਣ ਗਏ ਹੈਗੇ ਆ। 79% ਵੋਟਸ ਜਿੰਨੀਆਂ ਕਾਊਂਟ ਹੋਈਆਂ ਤੇ 90% ਕਾਊਂਟ ਹੋਈਆਂ ਤੇ 79% ਇਹਨਾਂ ਨੂੰ ਮਿਲ ਚੁੱਕੀਆਂ ਹੈਗੀਆਂ ਆ। ਸੋ ਜਿਹੜੀ ਮਮਦਾਨੀ ਦੀ, ਪੁਰੇਵਾਲ ਦੀ, ਸਵਰਨਜੀਤ ਸਿੰਘ ਖਾਲਸਾ ਤੇ ਇੱਕ ਗਜ਼ਾਲਾ ਹਾਸ਼ਮੀ, ਇਹ ਵਰਜੀਨੀਆ ਤੋਂ ਜਿਹੜੀ ਲੈਫਟੀਨੈਂਟ ਗਵਰਨਰ ਆ ਉਹ ਵੀ ਜਿੱਤੀ ਹੈ, ਮੁਸਲਮਾਨ ਮੂਲ ਦੀ ਆ, PhD ਕੀਤੀ ਹੈ, ਪ੍ਰੋਫੈਸਰ ਆ। ਬੜੇ ਛੋਟੀ ਉਮਰ ਦੀ ਸੀ ਜਦੋਂ ਅਮਰੀਕਾ ਦੇ ਵਿੱਚ ਆਈ ਸੀ। ਸੋ ਉਹ ਵੀ ਪਹਿਲੀ ਮੁਸਲਮ ਲੇਡੀ ਜਿਹੜੀ ਆ ਵਰਜੀਨੀਆ ਦੀ ਜਿਹੜੀ ਲੈਫਟੀਨੈਂਟ ਗਵਰਨਰ ਬਣ ਗਈ ਹੈਗੀ ਆ ਤੇ ਡੈਮੋਕ੍ਰੈਟਿਕ ਪਾਰਟੀ ਨੂੰ ਬਿਲੋਂਗ ਕਰਦੀ ਆ। ਜੀ ਬਿਲਕੁਲ। ਸੋ ਓਵਰਆਲ ਜਿਹੜਾ ਹਰਜੋਤ ਸਿੰਘ ਜੀ, ਇੱਥੇ ਹੁਣ ਬਹੁਤ ਸਾਰੀਆਂ ਜਿਹੜੀਆਂ ਪੜਚੋਲਾ ਐਨਾਲਿਸਿਸ ਜਿਹੜੇ ਉਹ ਕੀਤੇ ਜਾਣੇ ਆ। ਟਰੰਪ ਹੋਣਾ ਦੇ ਜਿਹੜੇ ਪਾਲਿਸੀ ਸ਼ਿਫਟ ਆਏ ਆ ਉਹਨਾਂ ਦਾ ਅਸਰ ਦੇਖਦਿਆਂ ਨੂੰ ਅਜੇ ਹੋਰ ਕਈ ਮਹੀਨੇ ਜਿਹੜੇ ਨਜ਼ਰ ਆਉਣੇ ਆ। ਮੁੱਢਲੇ ਤੌਰ ਦੇ ਵਿੱਚ ਜਦੋਂ ਇੱਕ ਸ਼ੌਕ ਲੱਗਦਾ ਆ, ਇਹ ਉਹ ਸ਼ੌਕ ਦਾ ਨਤੀਜਾ ਜਿਹੜਾ ਉਹ ਲੱਗ ਰਿਹਾ। ਜੇ ਤੁਸੀਂ ਸਿਆਸਤ ਨੂੰ ਸਾਰੇ ਜਾਣੇ ਸਮਝਦੇ ਆ ਤਾਂ ਇਹ ਲੌਂਗ ਟਰਮ ਦੀ ਜਿਹੜੀ ਇਸ ਦੇ ਵਿੱਚ ਨਾਲ ਗੇਮ ਹੁੰਦੀ ਆ। ਇਸੇ ਲਈ ਜਿਹੜੀਆਂ ਮਿਡ ਟਰਮ ਇਲੈਕਸ਼ਨ ਆ 2 ਸਾਲ ਦਾ ਉਸ ਦੇ ਵਿੱਚ ਵਕਤ ਰਹਿੰਦਾ ਆ। ਸੋ ਇਹਦੇ ਵਿੱਚ ਜਿਹੜਾ ਹੁਣ ਦੇਖੋ ਵੀ ਜਿਹੜਾ ਹੁਣ ਟੈਰਿਫਸ ਦਾ ਜਿਹੜਾ ਨਾਲ ਦੇ ਨਾਲ ਰੌਲਾ ਚੱਲ ਰਿਹਾ, ਕੀ ਅਫੋਰਡੇਬਿਲਟੀ ਮਿਡ ਟਰਮ ਇਲੈਕਸ਼ਨਸ ਤੋਂ ਪਹਿਲਾਂ ਠੀਕ ਹੋ ਜਾਊਗੀ? ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ ਹੋਰ ਕਿੰਨੀ ਸਖਤੀ ਜਾਂ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਆ ਸਕਦੀਆਂ ਆ, ਉਹਨੇ ਇਵੈਂਚੁਅਲੀ ਜਿਹੜੀਆਂ ਮਿਡ ਟਰਮ ਇਲੈਕਸ਼ਨਸ ਨੂੰ ਡਿਸਾਈਡ ਕਰਨਾ। ਅੱਜ ਡੈਮੋਕ੍ਰੇਟਸ ਬਹੁਤ ਖੁਸ਼ ਨੇ, ਰਿਪਬਲਿਕਨਸ ਨੂੰ ਨਿਰਾਸ਼ਾ ਜਿਹੜੀ ਉਹ ਇਸ ਦੇ ਵਿੱਚ ਸਾਹਮਣਾ ਕੱਲ ਦੇ ਜਿਹੜੇ ਨਤੀਜਿਆਂ ਦੇ ਵਿੱਚ ਕਰਨੀ ਜਿਹੜੀ ਉਹ ਪਈ ਆ। ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਹੈਗੀਆਂ। ਪਰ ਇਹ ਹੁਣ ਦੇਖਣਾ ਪਊਗਾ ਵੀ ਮਿਡ ਟਰਮ ਇਲੈਕਸ਼ਨਸ ਤੱਕ ਕੀ ਫੇਰ ਬਦਲ ਹੁੰਦਾ ਆ। ਹੁਣ ਸਭ ਤੋਂ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨਤੀਜਿਆਂ ਦਾ ਜਿਹੜਾ ਪ੍ਰਭਾਵ ਆ ਉਹ ਖਾਸ ਕਰਕੇ ਰਿਪਬਲਿਕਨ ਪਾਰਟੀ ਦੇ ਉੱਤੇ ਇਸ ਗੱਲੋਂ ਜਿਹੜਾ ਉਹ ਪੈਣਾ ਆ ਵੀ ਡੈਮੋਕ੍ਰੇਟਸ ਨੇ ਇਹ ਮੰਨਣਾ ਆ ਅੱਜ ਦੀ ਜਿਹੜੀ ਕੱਲ ਦੀ ਰਾਤ ਦੀ ਜਿੱਤ ਤੋਂ ਬਾਅਦ ਚ ਵੀ ਲੋਕ ਸਾਨੂੰ ਸਪੋਰਟ ਕਰ ਰਹੇ ਆ ਤੇ ਜੇ ਅਸੀਂ ਇਹਨਾਂ ਚੀਜ਼ਾਂ ਦੇ ਕਰਕੇ ਅੜੇ ਆ ਤਾਂ ਹੀ ਲੋਕਾਂ ਨੇ ਸਾਨੂੰ ਜਿਹੜਾ ਜਿਤਾਇਆ ਆ। ਰਿਪਬਲਿਕਨਸ ਦੇ ਮਨ ਦੇ ਉੱਤੇ ਇਹ ਦਬਾਅ ਜਿਹੜਾ ਉਹ ਹੋਣਾ ਵੀ ਭਾਈ ਹੁਣ ਵੱਡੀਆਂ ਜਿਹੜੀਆਂ ਹਾਰਾਂ ਹੋਈਆਂ ਆ, ਬੜੀਆਂ ਸੀਟਾਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਫਲਿੱਪ ਹੋਈਆਂ ਆ, ਅਹੁਦੇ ਫਲਿੱਪ ਹੋਏ ਆ ਤੇ ਸਾਨੂੰ ਹੁਣ ਸ਼ਟਡਾਊਨ ਨੂੰ ਠੀਕ ਕਰਨ ਦੇ ਲਈ ਕੁਝ ਕਰਨਾ ਪੈਣਾ ਆ। ਉਧਰ ਰਾਸ਼ਟਰਪਤੀ ਟਰੰਪ ਜਿਹੜੇ ਆ ਉਹਨਾਂ ਨੇ ਦਬਾਅ ਪਾ ਦਿੱਤਾ ਆ ਸੈਨੇਟਰਸ ਦੇ ਉੱਤੇ, ਰਿਪਬਲਿਕਨ ਸੈਨੇਟਰਸ ਦੇ ਉੱਤੇ ਵੀ ਭਾਈ ਤੁਸੀਂ ਫਿਲੀਬਸਟਰ ਹਟਾ ਨਹੀਂ ਰਹੇ ਜਿਹਦੇ ਕਰਕੇ ਇਹ ਕੰਮ ਹੋ ਰਿਹਾ। ਇੱਕ ਜਿਹੜੇ ਸੈਨੇਟਰ ਕੈਨੇਡੀ ਉਹਨਾਂ ਨੇ ਕਿਹਾ ਵੀ ਇਹ ਕੱਲ ਤਾਂ ਆਪਾਂ ਫਿਲੀਬਸਟਰ ਤਾਂ ਜਿਹੜਾ ਉਹ ਹਟਾਉਣਾ ਨਹੀਂ, ਸਕ੍ਰੈਪ ਨਹੀਂ ਕਰਨਾ, ਕਿਉਂਕਿ ਇਵੈਂਚੁਅਲੀ ਉਹਨਾਂ ਨੂੰ ਵੀ ਪਤਾ ਵੀ ਵਕਤ ਇਦਾਂ ਦਾ ਆ ਜਾਣਾ ਆ ਵੀ ਜਦੋਂ ਕਿਤੇ ਡੈਮੋਕ੍ਰੇਟਸ ਵੀ ਸੱਤਾ ਦੇ ਵਿੱਚ ਜਿਹੜੇ ਹੋਣਗੇ, ਪ੍ਰੈਜ਼ੀਡੈਂਟ ਵੀ ਉਹਨਾਂ ਦਾ ਹੋਊਗਾ, ਅਗਲੇ ਫਿਰ ਮਨਮਰਜ਼ੀਆਂ ਕਰਨਗੇ, ਉਦੋਂ ਆਪਾਂ ਕਿੱਦਾਂ ਜਿਹੜਾ ਇਹਨਾਂ ਨੂੰ ਰੋਕ ਸਕਾਂਗੇ। ਸੋ ਇਹ ਬੜੀ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਕਸੂਤੀ ਜਿਹੜੀ ਉਹ ਬਣੀ ਪਈ ਆ। ਟਰੰਪ ਹੋਣਾ ਨੇ ਆਪਣੇ ਤੋਂ ਜਿਹੜਾ ਨਜ਼ਲਾ ਝਾੜਦੇ ਹੋਏ ਸਾਰਾ ਦਾ ਸਾਰਾ ਦੋਸ਼ ਜਿਹੜੇ ਸੈਨੇਟ ਦੇ ਤੇ ਉਹਨਾਂ ਦੇ ਰਿਪਬਲਿਕਨਸ ਦੇ ਉੱਤੇ ਝਾੜ ਦਿੱਤਾ ਵੀ ਤੁਹਾਡੇ ਕਰਕੇ ਹੀ ਆਪਾਂ ਇਹ ਇਲੈਕਸ਼ਨਸ ਜਿਹੜੀਆਂ ਉਹ ਹਾਰੀਆਂ ਹੈਗੀਆਂ ਆ। ਬਹੁਤ ਸਾਰੇ ਜਿਹੜੇ ਟਰੰਪ ਐਂਡੋਰਸਡ ਮਾਗਾ ਵਾਲੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੀ ਕੱਲ ਦੀ ਇਲੈਕਸ਼ਨਸ ਦੇ ਵਿੱਚ ਹਾਰ ਹੋਈ ਆ। ਸੋ ਇਹ ਹੁਣ ਲਿਖਿਆ ਪੜ੍ਹਨਗੇ, ਕੁਝ ਚੇਂਜਸ ਜਿਹੜੇ ਇਸ ਦੇ ਵਿੱਚ ਲਿਆਉਣਗੇ ਜਾਂ ਆਪਣੇ ਜਿਹੜਾ ਰੈਟੋਰਿਕ ਆ, ਜਿਹੜਾ ਆਪਣਾ ਏਜੰਡਾ ਆ ਉਸ ਨੂੰ ਇਸੇ ਤਰੀਕੇ ਦੇ ਨਾਲ ਅੱਗੇ ਵਧਾਉਣਗੇ। ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਸੋ ਸਿਚੁਏਸ਼ਨ ਰਾਤ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਬਦਲੀ ਹੈਗੀ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਹੁਣ ਅੱਗੇ ਬਣਦਾ ਆ। ਪਰ ਡੈਮੋਕ੍ਰੇਟਸ ਦੇ ਨੂੰ ਇਹਨਾਂ ਦੇ ਖੁਸ਼ੀ ਮਿਲੀ ਹੋਊਗੀ ਤੇ ਰਿਪਬਲਿਕਨਸ ਨੂੰ ਹੁਣ ਸੈਲਫ ਐਨਾਲਿਸਿਸ ਕਰਨ ਦਾ ਜਿਹੜਾ ਇੱਕ ਵਕਤ ਆਇਆ ਆ ਵੀ ਆਪਾਂ ਕਿਹੜੀਆਂ ਚੇਂਜਸ ਹੋਰ ਕਰ ਸਕਦੇ ਆ ਤਾਂ ਜੋ ਇਹਦੇ ਵਿੱਚ ਅੱਗੇ ਜਿਹੜਾ ਉਹ ਵਾਧਾ ਆਪਣੇ ਕੰਟਰੋਲ ਨੂੰ, ਆਪਣੇ ਜਿਹੜੀਆਂ ਮੈਜੋਰਿਟੀਜ਼ ਨੂੰ ਹੋਰ ਸਟਰੋਂਗ ਜਿਹੜਾ ਉਹ ਕਿੱਦਾਂ ਜਿਹੜਾ ਉਹ ਤੁਸੀਂ ਕਰੋਗੇ।